ਪਾਕਿਸਤਾਨ ਦੀ ਵੱਡੀ ਬਦਨਸੀਬੀ ਇਹ ਹੈ ਕਿ ਇੱਥੇ ਹੁਕਮਰਾਨ ਤਬਕਾ ਫੈਸਲੇ ਕਰਦਿਆਂ ਲੋਕਾਈ ਦੇ ਫਾਇਦੇ ਘੱਟ ਤੇ ਸਿਆਸੀ ਮਫਾਦਾਤ ਬਾਰੇ ਵੱਧ ਸੋਚਦਾ ਹੈ। ਤਹਿਰੀਕੇ ਇਨਸਾਫ ਵੀ ਆਪਣੀਆਂ ਸਭੇ ਨਲਾਇਕੀਆਂ ਜਨੂਬੀ ਪੰਜਾਬ ਸੂਬੇ ਦੇ ਓਹਲੇ ਲੁਕਾਉਣਾ ਚਾਹੁੰਦੀ ਹੈ। ਪੀਟੀਆਈ ਦਾ ਖਿਆਲ ਹੈ ਕਿ ਜੇਕਰ ਪੰਜਾਬ ਦੀ ਵੰਡ ਕਰ ਦਿੱਤੀ ਜਾਵੇ ਤੇ ਜਨੂਬੀ ਹਿੱਸੇ ਵਿੱਚ ਵਸਦੇ ਲੋਕਾਂ ਦੀਆਂ ਮਹਿਰੂਮੀਆਂ ਘਟ ਜਾਣਗੀਆਂ। ਹਾਲਾਂਕਿ ਜਿਹੜੇ ਜ਼ਿਲ੍ਹਿਆਂ ਨੂੰ ਜਨੂਬੀ ਪੰਜਾਬ ਵਿੱਚ ਰਲਾ ਕੇ ਨਵਾਂ ਸੂਬਾ ਬਣਾਉਣ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ, ਉਹਨਾਂ ਦੀਆਂ ਮਹਿਰੂਮੀਆਂ ਪਿੱਛੇ ਉਹੀ ਫਸਲੀ ਬਟੇਰੇ ਨੇ ਜਿਹੜੇ ਹੁਣ ਪੀਟੀਆਈ ਨਾਲ ਰਲ ਕੇ ਸਿਆਸਤ ਕਰ ਰਹੇ ਨੇ। ਪੰਜਾਬ ਜਦੋਂ ਵੀ ਵੰਡਿਆ ਗਿਆ ਇਹਦੇ ਪਿੱਛੇ ਪੰਜਾਬ ਦੁਸ਼ਮਣੀ ਤੇ ਸਾਜ਼ਿਸ਼ਾਂ ਸਨ। ਅੱਜ ਜਦ ਇਮਰਾਨ ਖਾਨ ਹੋਰੀ ਆਪਣੀ ਟੀਮ ਦੀਆਂ ਨਾਲਾਇਕੀਆਂ ਲੁਕਾਉਣ ਲਈ ਪੰਜਾਬ ਨੂੰ ਵੰਡਣ ਦਾ ਨਾਰਾ ਲਾ ਕੇ ਪੰਜਾਬ ਦੁਸ਼ਮਣੀ ਦਾ ਸਬੂਤ ਦੇ ਰਹੇ ਨੇ, ਇਹਨਾਂ ਨੂੰ ਵੀ ਰਸਵਾਈ ਤੇ ਜ਼ਲਾਲਤ ਤੋਂ ਵੱਖ ਕੁਝ ਨਹੀਂ ਲੱਭਣ ਲੱਗਾ। ਉਹ ਉਸ ਤਬਕੇ ਦੇ ਹੱਥ ਵਿੱਚ ਖੇਡ ਰਹੇ ਨੇ ਜਿਹੜਾ ਕਦੀ ਆਪਣੇ ਪਿਓ ਦਾ ਬਣਿਆ ਤੇ ਨਾ ਮਾਂ ਦਾ। ਇਹਨਾਂ ਦੀ ਸ੍ਰਿਸ਼ਟ ਵਿੱਚ ਹੀ ਜ਼ਹਿਰ ਹੈ। ਜਨੂਬੀ ਪੰਜਾਬ ਸੂਬੇ ਦੀ ਤਹਿਰੀਕ ਚਲਾਉਣ ਵਾਲੇ ਸਾਰੇ ਸਿਆਸਤਦਾਨਾਂ ਦੀ ਤਾਰੀਫ ਵੇਖ ਲਵੋ, ਸਾਰਿਆਂ ਦੀਆਂ ਆਸਤੀਨਾਂ ਵਿੱਚ ਸੁਣੀਆਂ ਹੀ ਲੱਭਣਗੀਆਂ। ਸ਼ਾਹ ਮਹਮੂਦ ਕੁਰੈਸ਼ੀ ਤੋਂ ਲੈ ਕੇ ਖੁਸ਼ਨੂ ਬਖਤਿਆਰ ਤੱਕ ਜਾ ਪੜੋ, ਵੇਖੋ ਇਹਨਾਂ ਆਪਣੇ ਖਾਨਦਾਨ ਵਾਲਿਆਂ ਨਾਲ ਕੀ ਨਹੀਂ ਕੀਤਾ। ਇਹਨਾਂ ਦੀ ਸ੍ਰਿਸ਼ਟੀ ਸੱਪਾਂ ਵਾਂਗੂ ਡੰਗਣਾ ਹੈ। ਇਮਰਾਨ ਖਾਨ ਨੂੰ ਅੱਖਾਂ ਖੋਲ ਕੇ ਫੈਸਲੇ ਕਰਨੇ ਚਾਹੀਦੇ ਨੇ। ਸੂਬੇ ਦੀ ਵੰਡ ਨਾਲ ਜੇਕਰ ਕਿਸੇ ਦਾ ਵਕਤੀ ਫਾਇਦਾ ਹੋ ਸਕਦਾ ਹੈ ਤੇ ਉਹਨਾਂ ਸਿਆਸਤਦਾਨਾਂ ਦਾ ਹੋਣਾ ਹੈ ਜਿਹੜੇ ਹਮੇਸ਼ਾ ਇਕਤਦਾਰ ਵਿੱਚ ਰਹਿ ਪਰ ਲੋਕਾਈ ਦੀ ਕੋਈ ਸੇਵਾ ਨਾ ਕੀਤੀ। ਇੱਕ ਕੁਰੈਸ਼ੀ, ਤਰੀਨ, ਮਖਦੂਮ, ਦੇਸ਼ਕ ਤੇ ਅਜਿਹੇ ਦੂਜੇ ਮਦਾਰੀ ਜਿਨ੍ਹਾਂ ਕਦੇ ਵੀ ਲੋਕਾਈ ਦੇ ਹੱਕਾਂ ਦੀ ਗੱਲ ਨਹੀਂ ਕੀਤੀ, ਹੁਣ ਉਹ ਪੰਜਾਬ ਦੀ ਵੰਡ ਦਾ ਨਾਂ ਲੈ ਕੇ ਜਿਹੜੀ ਨਵੀਂ ਸ਼ੋਭਦਾਬਾਜ਼ੀ ਕਰ ਰਹੇ ਨੇ, ਇਹ ਇਹਨਾਂ ਦੀ ਪੰਜਾਬ ਦੁਸ਼ਮਣੀ ਨੂੰ ਹੋਰ ਵੀ ਨਮਾਇਆ ਕਰਕੇ ਸਾਹਮਣੇ ਲਿਆ ਰਹੀ ਹੈ। ਪੰਜਾਬ ਦੀ ਵੰਡ ਨਾਲ ਉਸ ਗਰੀਬ ਦੇ ਹਾਲਾਤ ਕਿਵੇਂ ਬਦਲ ਸਕਦੇ ਨੇ ਜਿਹਨੂੰ ਇਹਨਾਂ ਨਾਲ ਤਾਲੀਮ ਦਿੱਤੀ ਤੇ ਨਾ ਸਿਹਤ ਦੀਆਂ ਸਹੂਲਤਾਂ ਦਿੱਤੀਆਂ ਤੇ ਨਾ ਹੀ ਇਹ ਸ਼ੌਰ ਆਉਣ ਦਿੱਤਾ ਕਿ ਦੁਨੀਆ ਵਿੱਚ ਕਾਮਯਾਬੀ ਸਿਰਫ ਤੁਹਾਨੂੰ ਚੜਾਵੇ ਵਿੱਚ ਹੀ ਨਹੀਂ। ਪੰਜਾਬ ਦੇ ਜਨੂਬ ਵਿੱਚ ਵਸਦੀ ਲੋਕਾਈ ਦੇ ਅਸਲ ਮੁਜਰਮ ਹੀ ਇਹ ਲੋਕ ਨੇ ਜਿਨ੍ਹਾਂ ਵਸਾਇਲ ਆਪਣੇ ਤੱਕ ਮਹਦੂਦ ਰੱਖੇ ਤੇ ਲੋਕਾਈ ਨੂੰ ਮਾਰੂਮੀਆਂ ਤੋਂ ਵੱਧ ਕੁਝ ਨਾ ਦਿੱਤਾ। ਜਨੂਬੀ ਪੰਜਾਬ ਦੀ ਵੰਡ ਦੀ ਗੱਲ ਕਰਨ ਵਾਲੇ ਸਿੰਧ ਜਾਂ ਬਲੋਚਿਸਤਾਨ ਦੀ ਵੰਡ ਦੀ ਗੱਲ ਨਹੀਂ ਕਰਦੇ, ਜਿੱਥੇ ਲੋਕਾਈ ਮਹਿਰੂਮੀ ਦੇ ਨਾਲ ਕਈ ਸਦੀਆਂ ਪਿਛਾਂ ਦੀ ਹਯਾਤੀ ਗੁਜ਼ਾਰਨ ਉੱਤੇ ਮਜਬੂਰ ਹੈ। ਨਵੇਂ ਸੂਬਿਆਂ ਦੀ ਗੱਲ ਜੇ ਤੇ ਇੰਤਜ਼ਾਮੀ ਬੁਨਿਆਦਾਂ ਤੇ ਕੀਤੀ ਜਾਵੇ ਤੇ ਫਿਰ ਤੇ ਇਹਦੇ 'ਚ ਹਰਜ ਕੋਈ ਨਹੀਂ ਹੈ, ਲੇਕਿਨ ਜੇ ਲਿਸਾਨੀ ਬੁਨਿਆਦਾਂ ਤੇ ਜਾਂ ਸਿਆਸੀ ਜ਼ਰੂਰਤਾਂ ਦੇ ਤਹਿਤ ਸੂਬੇ ਦੀ ਵੰਡ ਦੀ ਜਿਹੜੀ ਇਹ ਤਹਿਰੀਕ ਚਲਾਈ ਜਾਏ ਤੇ ਫਿਰ ਮੈਂ ਸਮਝਣਾ ਕਿ ਇਹਦੇ ਜਿਹੜੇ ਨਤਾਇਜ ਨੇ ਉਹ ਚੰਗੇ ਬਰਾਮਦ ਨਹੀਂ ਹੋਣਗੇ। ਇਹਨੂੰ ਅਗਰ ਤੁਸੀਂ ਜੋੜਦੇ ਹੋ ਲੋਕਾਈ ਦੀ ਸੇਵਾ ਨਾਲ ਤੇ ਫਿਰ ਪੰਜਾਬ ਦੀ ਵੰਡ ਤੋਂ ਪਹਿਲੇ ਤੇ ਤੁਹਾਨੂੰ ਬਲੋਚਿਸਤਾਨ ਦੀ ਵੰਡ ਕਰਨੀ ਚਾਹੀਦੀ ਹੈ, ਜਿੱਥੇ ਲੋਕਾਈ ਜਿਹੜੀ ਹੈ ਉਹ ਬਹੁਤ ਜ਼ਿਆਦਾ ਮਸਾਇਲ ਦਾ ਸ਼ਿਕਾਰ ਹੈ। ਜਾਂ ਦੂਜੇ ਬੰਨੇ ਜਿਹੜਾ ਸਿੰਧ ਦੇ ਦੂਰ ਦਰਾਜ਼ ਇਲਾਕੇ ਨੇ ਜਿੱਥੇ ਸਿਹਤ ਤੇ ਤਾਲੀਮ ਦੀਆਂ ਸਹੂਲਤਾਂ ਜਿਹੜੀਆਂ ਨੇ ਉਹ ਸਿਰੇ ਤੋਂ ਮੌਜੂਦ ਨਹੀਂ ਹੈਗੀਆਂ, ਪਹਿਲੇ ਤੁਸੀਂ ਸਿੰਧ ਵੰਡ ਲਵੋ, ਪਹਿਲੇ ਤੁਸੀਂ ਬਲੋਚਿਸਤਾਨ ਵੰਡ ਲਵੋ ਜਾਂ ਇਕੱਠੇ ਸਾਰੇ ਇੱਕੋ ਵਾਰੀ ਵੰਡ ਲਵੋ, ਪੰਜਾਬ ਵੀ ਵੰਡ ਲਵੋ। ਲੇਕਿਨ ਮਸਲਾ ਬੁਨਿਆਦੀ ਇਹ ਹੈ ਕਿ ਨੀਅਤ ਸਾਫ਼ ਨਹੀਂ ਹੈ, ਫਤੂਰ ਨੀਅਤ ਦੇ ਵਿੱਚ ਤੁਸੀਂ ਪੰਜਾਬ ਦੀ ਵੰਡ ਦੀ ਗੱਲ ਕਰਦੇ ਹੋ ਪਰ ਸਿੰਧ ਦੀ ਜਦੋਂ ਗੱਲ ਆਉਂਦੀ ਹੈ ਉਦੋਂ ਉਹ ਮੁਕੱਦਸ ਧਰਤੀ ਹੋ ਜਾਂਦੀ ਹੈ ਤੇ ਇੰਜ ਲੱਗਦਾ ਹੈ ਜਿਵੇਂ ਕੋਈ ਬੜਾ ਵੱਡਾ ਗੁਨਾਹ ਹੈ ਸਿੰਧ ਦੀ ਵੰਡ ਦੇ ਉੱਤੇ ਗੱਲ ਕਰਨਾ ਵੀ। ਲਿਹਾਜ਼ਾ ਜਦੋਂ ਨੀਅਤ ਹੀ ਸਾਫ਼ ਨਹੀਂ ਹੈ, ਨੀਅਤ ਦੇ ਵਿੱਚ ਫਤੂਰ ਹੈ ਔਰ ਮਕਸਦ ਸਿਰਫ ਪੰਜਾਬ ਦੁਸ਼ਮਣੀ ਹੈ ਜਾਂ ਆਪਣੇ ਸਿਆਸੀ ਮੁਫਾਦਾਤ ਦਾ ਹਸੂਲ ਹੈ ਤੇ ਫਿਰ ਮੈਂ ਸਮਝਣਾ ਕਿ ਇਹ ਕੋਈ ਚੰਗੀ ਗੱਲ ਨਹੀਂ ਹੈ। ਇਹਦਾ ਪੀਟੀਆਈ ਨੂੰ ਨੁਕਸਾਨ ਹੋਏਗਾ ਔਰ ਜਿਹੜਾ ਸੈਂਟਰਲ ਪੰਜਾਬ ਦੇ ਵਿੱਚ ਥੋੜ੍ਹਾ ਬਹੁਤਾ ਉਹਦਾ ਵੋਟ ਬੈਂਕ ਜਾਂ ਵਜੂਦ ਬਾਕੀ ਹੈ ਉਹ ਵੀ ਖਤਮ ਹੋਏਗਾ ਔਰ ਜਨੂਬੀ ਪੰਜਾਬ ਦੇ ਵਿੱਚ ਵੀ ਐਤਕੀ ਉਹਨੂੰ ਕੋਈ ਬਹੁਤ ਜ਼ਿਆਦਾ ਅੱਛਾ ਰਿਜ਼ਲਟ ਨਹੀਂ ਮਿਲਣ ਵਾਲਾ। ਹਕੂਮਤ ਜੇਕਰ ਸਿਆਸੀ ਲੋੜਾਂ ਤੋਂ ਅੱਗੇ ਨਹੀਂ ਸੋਚੇਗੀ ਤੇ ਫਿਰ ਵਕਤੀ ਤੌਰ ਉਤੇ ਸਿਆਸੀ ਸ਼ੋਭਦਾਬਾਜ਼ੀਆਂ ਤੇ ਜ਼ਰੂਰ ਹੋਣਗੀਆਂ, ਪਰ ਉਹ ਮਸਲੇ ਹੱਲ ਨਹੀਂ ਹੋਣਗੇ ਜਿਹੜੇ ਆਮ ਲੋਕਾਂ ਨੂੰ ਮਹਿਰੂਮੀਆਂ ਦੀ ਧੁੱਪੇ ਜਿਉਣੇ ਤੇ ਮਜਬੂਰ ਕਰ ਰਹੇ ਨੇ।